ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਭ ਤੋਂ ਵੱਡੀ ਖਬਰ ਅੱਜ ਦੀ। यूपी गाजीपुर से डटे किसानों ਨੂੰ ਧਰਨਾ ਚੁੱਕਣ ਦਾ ਕੱਲ ਜੋ ਅਲਟੀਮੇਟਮ ਦਿੱਤਾ ਗਿਆ ਸੀ, यूपी ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਸਨ। ਪਾਣੀ ਬੰਦ ਕਰ ਦਿੱਤਾ ਗਿਆ, ਫੌਜੀ ਬਲਾਂ ਦੀਆਂ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ। BKU ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਖੁਦਕੁਸ਼ੀ ਕਰ ਲੈਣਗੇ ਪਰ ਉੱਥੋਂ ਧਰਨਾ ਨਹੀਂ ਚੁੱਕਣਗੇ। ਫੌਜੀ ਬਲਾਂ ਦੀਆਂ ਅੱਧੀਆਂ ਟੁਕੜੀਆਂ ਵੀ ਵਾਪਸ ਹੋ ਰਹੀਆਂ ਨੇ। ਕਈ ਫੌਜੀ ਵਾਪਸ ਇਹ ਗੱਲ ਕਹਿ ਰਹੇ ਨੇ ਆ ਕੇ ਕਿ ਸਾਨੂੰ ਸਰਕਾਰ ਵੱਲੋਂ परेशान किया जा रहा, सानू आदेश दिते जा रहे हैं कि किसानों को उत्थों खदेड़िया जाए, भावें किसी भी तरह का बल का प्रयोग करो। पर वीडियो दे विच शरेआम दिख रहा एक फौजी वालों कहा जा रहा कि वह वापस चले जाएगा, अपनी जॉब की भी उन्होंने कोई परवाह नहीं है, पर वह किसानों के नाल है। इन्हां गल्लां दे उत्ते चर्चा लई साडे नाल जुड़ चुके हैं एडिलेड तो मिंटू बराड़, जो कि साडे नाल इस समय मौजूद ने फोन लाइन दे उत्ते। मिंटू बराड़ जी, बहुत बहुत स्वागत है जी तुहाडा। मेहरबानी हरजन जी ते सारे इंडोस देखने वाले ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਦਾਂ ਤੁਸੀਂ ਖਬਰ ਵੱਲ ਧਿਆਨ ਦਿਵਾਇਆ ਜੀ, ਤੇ ਮੈਂ ਜ਼ਰੂਰ ਇਸ ਤੇ ਕੁਝ ਨਾ ਗੱਲਬਾਤ ਆਪਣੇ ਵੱਲੋਂ ਵੀ ਕਰਨੀ ਚਾਹਾਂਗਾ ਜੀ। ਬਿਲਕੁਲ ਮਿੰਟੂ ਬਰਾੜ ਜੀ, ਇੱਕ ਜਿਹੜਾ ਇਹ ਕਿਆਸ ਰਾਈਆਂ ਜਾਂ ਭੰਬਲ ਭੂਸਾ ਪੈਦਾ ਕੀਤਾ ਗਿਆ ਰਾਕੇਸ਼ ਤੇ ਨਾਰਾਇਸ਼ ਟਿਕੈਤ ਦਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? देखो जी, जेड़ा असी ना पिछले 2 महीनों तो एक चीज तो मैं खुद जे कहा परसनली बड़ा हैरान सी भी जेड़ा दुश्मन आ वो इन्ना चुप करिया क्यों बैठा जी। जे इत्थे दुश्मन की गल करदे आ तां सरकार नूं कहूंगा, कह रहा मैं इत्थे डायरैक्टली, क्योंकि इस टाइम सरकार ही जिहड़ी कि एक रक्षक हुंदी आ ਉਹ रक्षक की थां ते दुश्मन का जिहड़ा रोल अदा कर रही है जी। तो पिछले 2 महीने तो बड़ी शांत चुप होई बैठी सी। जिहड़े मीटिंगां दे दौर कल्ले हो रहे सी वो भी छोटे पद्धर दियां दे उत्ते, पर कोई धमकियां जां कोई इदां दी कोई गल नहीं हो रही सी जी। मैनूं इस चीज दी खदशा सी, जां आपदा जे पिछला एक्सपीरियंस देखा तां उस च मैनूं उम्मीद सीगी भी कोई ना कोई बड़ा जिहड़ी शांति है बड़े बाबरोले दी जिहड़ी निशानी आ, ये बड़ा बाबरोला जिहड़ी कोई भी सरकार चक्कूगी। सरकार ने बड़ा सोची समझी ते नीति तहत सानू पहला राह दिते, राह दे के उत्थे कुछ लोकां नूं भड़का के उत्थे लगे, जो भी घटनाक्रम होया वो सारा सब ने अखीं देखिया। ते उदों बाद उन्हां कोले कुछ गल करन नूं हो गया, पहला उन्हां कोले कुछ गल करन नूं नहीं सीगा, एक भी कोई पॉइंट नहीं दे रहे सी किसान जिथे कि वो मीडिया च गल कर सकते सी जां इंटरनेशनल लेवल ते कोई उंगल चक सकते सी। उन्हां ने लभना सी कोई पॉइंट भी सानू उंगल चक्कण दा पॉइंट मिल जाए, कोई ये गलती करन दे, उस गलती तो बाद असी उस दे उत्ते इंटरनेशनल लेवल दे उत्ते असी इहनूं भंडीए। ते वो चीज़ां हुण शुरू हो चुकीआं जी। वो जो शुरू होण तो बाद हुण फिर सरकार खुल के मैदान च आ गई आ। जो खुल के मैदान च आउंदी है सरकार तां उदों की करदी है, वो आपदे सारे सोर्सेज वरतदी आ। ਜਿਹੜਾ ਮੀਡੀਆ ਇੱਕ ਇਹੋ ਜਿਹਾ ਸੋਰਸਿਸ ਹੁੰਦਾ ਜਾਂ ਮੀਡੀਆ ਇੱਕ ਇਹੋ ਜਿਹੀ ਚੀਜ਼ ਸੀ ਜਿਹੜੀ ਕਿ ਨਿਰਪੱਖ ਹੋ ਕੇ ਖੜਦਾ, ਤੇ ਉਹ ਫਿਰ ਜਿੱਥੇ ਜਿਹੜੀ ਚੀਜ਼ ਦੇਖਦੀ ਉਹ ਦਿਖਾਉਂਦਾ। ਤੇ ਪਰ ਅਫਸੋਸ ਇਹ ਆ ਵੀ ਮੀਡੀਆ ਸਰਕਾਰ ਨੇ ਪਹਿਲਾਂ ਹੀ ਖਰੀਦਿਆ ਹੋਇਆ, ਤੇ ਉਹਨੂੰ ਅਸੀਂ ਆਲਰੇਡੀ ਸਾਰੀ ਦੁਨੀਆ ਜਾਣਦੀ ਆ ਵੀ ਉਹਨਾਂ ਨੂੰ ਕਿਹੇ ਦੇ ਨਾਮ ਮੀਡੀਆ ਨੂੰ ਮਿਲੇ ਹੋਏ ਆ ਜੀ। ਤਾਂ ਉਹ ਮੀਡੀਆ ਨੇ ਆਪਦੀ ਭੂਮਿਕਾ ਸਰਕਾਰ ਦੇ ਪੱਖ ਨਿਭਾਉਣੀ ਸ਼ੁਰੂ ਕਰਤੀ। 26 जनवरी 12 ਵਜੇ ਤੱਕ ਤਾਂ ਮੀਡੀਆ ਨੇ ਕੋਈ ਗੱਲ ਨਹੀਂ ਕੀਤੀ, ਮੇਨ ਸਟ੍ਰੀਮ ਨੇ। 12 ਵਜੇ ਤੋਂ ਬਾਅਦ ਅਚਾਨਕ ਉਹਨੂੰ ਸੜਕਾਂ ਤੇ ਪੱਥਰ ਦਿਖਣ ਲੱਗ ਗਏ, ਅਚਾਨਕ ਉਹਨੂੰ ਕੱਲੀਆਂ ਤਲਵਾਰਾਂ ਦਿਖਣ ਲੱਗ ਗਈਆਂ, ਸਾਰਾ ਕੁਝ ਉਹਨਾਂ ਨੇ ਉਸ ਪਾਸੇ ਲਾਤਾ। ਤੇ ਜਿਹੜੀ ਪੋਜ਼ਿਟਿਵ ਵੇ ਨਾਲ 3 ਲੱਖ ਦੇ ਕਰੀਬ ਟਰੈਕਟਰ ਜਾ ਰਹੇ ਸੀ ਉਹ ਸਾਰੇ ਅਲੋਪ ਹੋ ਗਏ, ਅੱਖੋਂ ਪਰੋਖੇ ਕੀਤੇ ਨੇ। ਉਹਨਾਂ ਦੀ ਕੋਈ ਫੁਟੇਜ ਨਹੀਂ ਆਈ। ਲੋਕ ਉਹਨਾਂ ਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ, ਸਲੋਗਨ ਲੈ ਕੇ ਖੜੇ ਨੇ ਸੜਕਾਂ ਦੇ ਵਿੱਚ, ਗਲੀਆਂ ਦੇ ਵਿੱਚ ਕਿ ਕਿਸਾਨੋ ਅਸੀਂ ਤੁਹਾਡੇ ਨਾਲ ਆ, ਤੁਸੀਂ ਇਕੱਲੇ ਨਹੀਂ ਹੋ, ਨੋ ਫੂਡ ਨੋ ਫਾਰਮਰਸ ਦੇ ਜਿਹੜੇ ਸਲੋਗਨ ਆ ਉਹ ਵੀ ਦਿਖਾਈ ਦਿੱਤੇ, ਪਰ ਕਿਸੇ ਵੀ ਨੈਸ਼ਨਲ ਮੀਡੀਆ ਵੱਲੋਂ ਇਹ ਕਵਰੇਜ ਨਹੀਂ ਕੀਤੀ ਗਈ। ਬਿਲਕੁਲ ਜੀ ਬਿਲਕੁਲ। ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਹੁਣ ਅਗਲਾ ਸਟੈਪ ਆ ਜਿਹੜਾ ਉਹ ਇਹ ਪੱਟਿਆ ਵੀ ਜਿਵੇਂ ਇਲੈਕਸ਼ਨਾਂ ਦੇ ਵਿੱਚ ਕਿ ਨਾ ਫੰਡਾ ਵਰਤਿਆ ਜਾਂਦਾ ਹੁੰਦਾ, ਉਹ ਕੀ ਕਰਦੇ ਆ ਵੀ ਜਦੋਂ ਇੱਕ ਸੀਟ ਦੇ ਉੱਤੇ ਇੱਕ ਬੰਦੇ ਨੂੰ ਖੜਾ ਕਰਨਾ ਹੋਵੇ ਨਾ ਇਲੈਕਸ਼ਨ ਦੇ ਉੱਤੇ, ਮੰਨ ਲਓ ਕਿਤੇ ਨਵਜੋਤ ਸਿੰਘ ਸਿੱਧੂ ਖੜਾ ਤੇ ਉੱਥੇ 4-5 ਨਵਜੋਤ ਸਿੰਘ ਸਿੱਧੂ ਖੜੇ ਕਰ ਦਿੰਦੇ ਆ, ਉਹੇ ਜਿਹੇ ਨਾਂ ਦੇ ਬੰਦੇ ਰੱਖ ਕੇ ਜਾਂ ਉਹੇ ਜੀ ਕੋਈ ਪਛਾਣ ਬਣਾ ਕੇ ਤੇ ਰੱਖ ਦਿੰਦਾ, ਤਾਂ ਕਿ ਵੋਟਰ ਆ ਜਦੋਂ ਜਾਵੇ ਨਾ ਅਨਪੜ੍ਹ ਵੋਟਰ ਤਾਂ ਭੰਬਲ ਭੂਸੇ ਚ ਪੈ ਜੇ ਤੇ ਕਿਤੇ ਨਾ ਕਿਤੇ ਡੈਮੇਜ ਕਰੇ ਅਸਲੀ ਨਵਜੋਤ ਸਿੰਘ ਸਿੱਧੂ ਦਾ। ਆਪਾਂ ਇੱਕ ਉਦਾਹਰਨ ਦਿੱਤੀ ਆ, ਨਥਿੰਗ ਟੂ ਡੂ ਵਿਦ ਨਵਜੋਤ ਸਿੱਧੂ ਇਸ ਗੱਲ ਚ। ਪਰ ਇਹੀ ਚੀਜ਼ ਹੁਣ ਉਹ ਵਰਤ ਰਹੇ ਆ ਜਿਹੜੀ ਤੁਸੀਂ ਨਰੇਸ਼ ਟਿਕੈਤ ਰਕੇਸ਼ ਟਿਕੈਤ ਨੂੰ ਵਰਤਿਆ ਜਾ ਰਿਹਾ। ਦੋਨੇ ਬਹੁਤ ਵਧੀਆ ਲੀਡਰ ਆ। ਤੇ ਰਕੇਸ਼ ਨੇ ਸ਼ਰੇਆਮ ਕਹਿ ਵੀ ਦਿੱਤਾ ਵੀ ਮੈਂ ਮਰਨ ਨੂੰ ਤਿਆਰ ਆ, ਮੈਂ ਮਰ ਜੂਗਾ ਪਰ ਜਾਊਂਗਾ ਨਹੀਂ। ਨਰੇਸ਼ ਨੇ ਕਹਿਤਾ ਵੀ 10,000 ਬੰਦਾ ਮੈਂ ਲੈ ਕੇ ਆ ਰਿਹਾ ਹੋਰ,
ਪਰ ਜੇ ਤੁਸੀਂ ਮੇਨ ਸਟ੍ਰੀਮ ਮੀਡੀਆ ਖੋਲੋਗੇ ਤਾਂ ਨਰੇਸ਼ ਤੇ ਰਕੇਸ਼ ਦੇ ਨਾਂ ਦੇ ਉੱਤੇ ਭੱਬਲ ਭੂਸਾ ਪੈਦਾ ਕੀਤਾ ਜਾ ਰਿਹਾ। ਉੱਥੇ ਕਿਹਾ ਜਾ ਰਿਹਾ ਵੀ ਰਕੇਸ਼ ਮਰਨ ਨੂੰ ਫਿਰਦਾ, ਨਰੇਸ਼ ਭੱਜ ਗਿਆ, ਫਲਾਨਾ ਹੋ ਗਿਆ, ਉਹਨੂੰ ਦੂਜੇ ਕਲਿੱਪਸ ਜਿਹੜੇ ਦਿਖਾਏ ਜਾ ਰਹੇ ਆ ਉਹ ਐਡਿਟ ਉਸ ਤਰੀਕੇ ਨਾਲ ਕੀਤੀ ਹੋਈ ਹੈ ਕਿ ਕੁਝ ਸ਼ਬਦ ਕਿਤੋਂ ਚੱਕੇ ਹੋਏ ਨੇ ਤੇ ਕੁਝ ਸ਼ਬਦ ਕਿਤੋਂ ਚੱਕੇ ਹੋਏ ਨੇ। ਇਸ ਤਰੀਕੇ ਨਾਲ ਲੱਗਦਾ ਕਿ ਨੈਗੇਟਿਵਿਟੀ ਜਿਹੜੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਜੀ ਬਿਲਕੁਲ, ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਹੜਾ ਘੰਟਿਆਂ ਦੇ ਹਿਸਾਬ ਨਾਲ ਅਲਟੀਮੇਟਮ ਜਿਹੜਾ ਦੇਣ ਦੀ ਗੱਲ ਆਉਂਦੀ ਆ, ਉਹ ਜਾਣਬੁੱਝ ਕੇ ਉਹਨਾਂ ਨੇ ਗਾਜੀਪੁਰ ਤੇ ਉਹ ਏਰੀਏ ਚੁਣੇ। ਉਹਨਾਂ ਨੂੰ ਪਤਾ ਹੈ ਵੀ ਜਿਹੜਾ ਸਿੰਘੂ ਬਾਰਡਰ ਆ ਉਹ ਸਭ ਤੋਂ ਸਟਰੋਂਗ ਮੋਰਚਾ, ਤੇ ਉਸ ਕਰਕੇ ਉਹਨੂੰ ਬਾਅਦ ਚ ਦੇਖਾਂਗੇ। ਪਹਿਲਾਂ ਆਪਾਂ ਇਹ ਦੇਖੀਏ ਜਿਹੜਾ ਛੋਟੇ ਮੋਰਚਿਆਂ ਨੂੰ ਡਰਾ ਧਮਕਾ ਕੇ ਭਜਾ ਕੇ ਦੇਖੀਏ। ਪਰ ਨਾਲ ਜਿਹੜੀਆਂ ਹੁਣ ਪੋਜ਼ਿਟਿਵ ਖਬਰਾਂ ਦੀ ਜੇ ਆਪਾਂ ਗੱਲ ਕਰੀਏ, ਜਿਹੜੀਆਂ ਇਹ ਤਾਂ ਇਹਨਾਂ ਨੇ ਗੋਦੀ ਮੀਡੀਆ ਨੇ ਜਾਂ ਉਹਨਾਂ ਨੇ ਬਣਾਤੀਆਂ, ਸਟੋਰੀਆਂ ਬਣਾਤੀਆਂ, ਆਮ ਲੋਕਾਂ ਨੂੰ ਭੜਕਾਤਾ। ਅੱਜ ਆਮ ਲੋਕ ਆਸਟ੍ਰੇਲੀਆ 'ਚ ਵੀ ਤੁਸੀਂ ਦੇਖਿਆ ਗਲਤ ਵਿਹਾਰ ਕਰ ਰਹੇ ਆ, ਸਾਰਿਆਂ ਨਾਲ ਇੱਕ ਦੂਜੇ ਨੂੰ ਪੁੱਠਾ ਬੋਲ ਰਹੇ ਆ। ਉਹ ਆਪਦੀ ਜਿਹੜੀ ਛੜਜੰਤਰ ਸੀ ਉਹਦੇ 'ਚੋਂ ਕਾਮਯਾਬ ਹੋ ਗਏ। ਪਰ ਦੂਜੇ ਪਾਸੇ ਜਿਹੜੀਆਂ ਵਧੀਆ ਖਬਰਾਂ ਇਹ ਆ ਰਹੀਆਂ ਵੀ ਜਿਹੜਾ ਸਾਰੇ ਜਾਣੇ ਫਿਕਰਮੰਦ ਆ, ਕਿਸੇ ਬੰਦੇ ਤੇ ਰੋਟੀ ਨਹੀਂ ਲੰਘ ਰਹੀ। ਸਹੀ ਮੈਨਾਂ ਚ ਗੱਲ ਕਰੀਏ, ਕਿਸੇ ਨੂੰ ਫੋਨ ਕਰ ਲੋ, ਹਰੇਕ ਚਿੰਤਤ ਆ। ਐਡੇ ਵਧੀਆ ਅੰਦੋਲਨ ਨੂੰ ਤਾਰਪੀੜੋ ਹੋਣ ਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਪਰ ਜਿਹੜਾ ਤਾਰਪੀੜੋ ਜਿਆਦਾ ਖਬਰਾਂ 'ਚ ਹੀ ਹੋਇਆ। ਜੇ ਤੁਸੀਂ ਜ਼ਮੀਨੀ ਪੱਧਰ ਤੇ ਜਾ ਕੇ ਦੇਖੋਗੇ ਤਾਂ ਜ਼ਮੀਨੀ ਪੱਧਰ ਤੇ ਅੱਜ ਕੁਰਕਸ਼ੇਤਰ ਨੇ ਤੇ ਜਿਹੜਾ ਜੀਂਦ ਤੋਂ ਜਿਹੜੀਆਂ ਖਾਪ ਪੰਚਾਇਤਾਂ, ਉਹਨਾਂ ਨੇ ਅੱਜ 500 ਟਰੈਕਟਰ ਦੇ ਕਰੀਬ ਅੱਜ ਭੇਜਿਆ। ਉਹਨਾਂ ਨੇ 20,000 ਟਰੈਕਟਰ ਹੋਰ ਭੇਜਣ ਦੀ ਗੱਲ ਕਹੀ ਆ ਵੀ ਅਸੀਂ ਭੇਜਾਂਗੇ। ਪੰਜਾਬ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਸ਼ੁਰੂ ਹੋ ਗਿਆ। ਹਰੇਕ ਪਿੰਡ ਗਲੀ ਮੁਹੱਲੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਹੋਰ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਵੀ ਵੱਧ ਤੋਂ ਵੱਧ ਫੇਰ ਤਕੜੇ ਹੋ ਕੇ ਆਪਾਂ ਚੱਲੀਏ ਉੱਥੇ। ਸੋ ਏਦਾਂ ਕਮਜ਼ੋਰ ਨਹੀਂ ਪੈਂਦਾ। ਜਿਹੜੀ ਗੱਲ ਰਾਜਾ ਨੇ ਕਹੀ ਸੀ, ਰਾਜੋਵਾਲ ਸਾਹਿਬ ਨੇ ਵੀ ਭਾਈ ਗਰਦ ਝਾੜੀ ਗਈ ਆ, ਗਰਦ ਝੜੀ ਆ। ਅਸੀਂ ਫਿਲਹਾਲ ਉਸੇ ਤੇ ਰਹੀਏ, ਉਸ ਗੱਲ ਤੇ ਰਹੀਏ ਵੀ ਵਾਕਈ ਗਰਦ ਝੜੀ ਆ। ਅਸਲ ਆ ਜਿਹੜਾ ਉਹ ਉਵੇਂ ਆ। ਇਹ ਹੁਣ ਇੰਨੀ ਕੁ ਗੱਲ ਹੋ ਗਈ ਵੀ ਇਹਨਾਂ ਨੂੰ ਉਹ ਚਾਂਸ ਮਿਲ ਗਿਆ। ਜਿਵੇਂ ਹੁਣ ਕੱਲ ਦੇਖੋ ਸਿੰਘੂ ਬਾਰਡਰ 'ਚ 100 ਬੰਦਾ ਇਹਨਾਂ ਨੇ ਪਹਾੜੇ ਦੇ ਟੱਟੂ ਲਿਆਂਦੇ, 100 ਬੰਦਾ ਉਹਨਾਂ ਨੂੰ ਵਿੱਚ ਦੀ ਲੰਘਾਇਆ, ਨਾਰੇ ਲਾਉਂਦਾ ਹੋਇਆ, ਤੇ ਸਿਰਫ ਇਸ ਲਈ ਵੀ ਜੇ ਉਹਨਾਂ ਨੂੰ ਕਿਸਾਨ ਪੈਣਗੇ ਤਾਂ ਉਹ ਫੇਰ ਕਿਸਾਨਾਂ ਨੂੰ ਬਦਨਾਮ ਕਰਾਂਗੇ ਅਸੀਂ। ਤੇ ਦੁਨੀਆ ਨੂੰ ਅਸੀਂ ਇਹ ਸ਼ੋਅ ਕਰਾਂਗੇ ਵੀ ਲੋਕਲ ਲੋਕ ਦੁਖੀ ਆ। ਪਰ ਲੋਕਲ ਲੋਕਾਂ ਨਾਲ ਤੁਸੀਂ ਜਾ ਕੇ ਗੱਲ ਕਰੋ, ਲੋਕਲ ਲੋਕ ਆਏ ਆ ਤੇ ਵੀ ਜੇ ਤੁਸੀਂ ਇੱਥੋਂ ਚਲੇ ਗਏ ਤਾਂ ਅਸੀਂ ਔਖੇ ਹੋ ਜਾਾਂਗੇ, ਤੁਸੀਂ ਇੱਥੇ ਰਹੋ, ਪੱਕੇ ਇੱਥੇ ਰਹੋ। ਬਰਾੜ ਸਾਹਿਬ, ਤੁਸੀਂ ਇਹ ਦੇਖ ਲਓ ਕਿ ਸਰਕਾਰ ਦਾ ਮਿਆਰ ਇਸ ਹੱਦ ਤੱਕ ਡਿੱਗ ਚੁੱਕਿਆ ਹੈ ਕਿ ਉਹ ਆਪਣੀ ਜਿੱਦ ਦੇ ਉੱਤੇ ਬਜਿੱਦ ਨੇ ਕਿ ਅਸੀਂ ਇਹ ਜਿਹੜੇ ਬਿੱਲ ਪਾਸ ਕੀਤੇ ਨੇ ਇਹਨਾਂ ਨੂੰ ਰੱਦ ਨਹੀਂ ਕਰਨਾ, ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ। ਬਿਲਕੁਲ ਜੀ, ਦੇਖੋ ਸਰਕਾਰ ਆਪਦੀ ਮਨਸ਼ਾ 'ਚ ਇੱਕ ਵਾਰੀ ਕਾਮਯਾਬ ਹੋ ਗਈ। ਪਿਛਲੇ 4 ਦਿਨਾਂ 'ਚ ਤੁਸੀਂ ਗੱਲ ਦੇਖ ਲਓ, ਲੱਭ ਕੇ ਕਿਤੇ ਬਿੱਲਾਂ ਦੀ ਗੱਲ ਹੋਈ? ਬਿੱਲਾਂ ਦੀ ਗੱਲ ਤੋਂ ਸਾਰਾ ਮੂਵਮੈਂਟ ਹੀ ਉਹਨੂੰ ਦੰਗਿਆਂ 'ਚ, ਉਪਦਰਵ ਤੇ ਇਹਨਾਂ ਚੀਜ਼ਾਂ 'ਚ ਉਹਨੂੰ ਕਨਵਰਟ ਕਰਤਾ ਉਹਨਾਂ ਨੇ। ਸੋ ਇਸ ਕਰਕੇ ਸਰਕਾਰ ਫਿਲਹਾਲ ਆਪਦੀ ਮਨਸ਼ਾ 'ਚ ਕਾਮਯਾਬ ਹੋਈ ਆ। ਪਰ ਜਦੋਂ ਦੋ ਭਲਵਾਨ ਘੁਲਦੇ ਆ ਨਾ, ਉਦੋਂ ਇੱਕ ਗੱਲ ਧਿਆਨ 'ਚ ਰੱਖੋ ਵੀ ਉਦੋਂ ਉੱਤੇ ਥੱਲੇ ਹੁੰਦੇ ਆ, ਕਿਤੇ ਉਹ ਥੱਲੇ ਆ ਗਿਆ, ਕਿਤੇ ਉਹ ਉੱਤੇ ਆ ਗਿਆ, ਹੁੰਦਾ ਰਹੂਗਾ। ਤੇ ਜਿਹੜਾ ਭਲਵਾਨ ਸਬਰ ਬਣਾਈ ਰੱਖਦਾ ਉਹ ਭਲਵਾਨ ਅਖੀਰ ਨੂੰ ਜਿੱਤ ਜਾਂਦਾ। ਉਹ ਜਿੰਨਾ ਚਿਰ ਲੰਮਾ ਚਿਰ ਅਖਾੜੇ 'ਚ ਖੜਨ ਦੀ ਤੁਸੀਂ ਰੱਖ ਲਓਗੇ ਨਾ, ਜਿੰਨਾ ਵੱਧ ਤੋਂ ਵੱਧ ਤੁਸੀਂ ਕਰੀਜ਼ ਤੇ ਟਿਕ ਜਾਓਗੇ, ਉਹੀ ਜਿੱਤ ਦੀ ਤੁਹਾਡੀ ਨਿਸ਼ਾਨੀ ਆ। ਸੋ ਜੇ ਅੱਜ ਇਹ ਲੋਕ ਕਰ ਰਹੇ ਆ, ਅੱਜ ਇਹ ਲੋਕ ਕਹਿ ਰਹੇ ਆ ਵੀ ਭਾਈ ਸਿੱਖਾਂ ਦਾ ਜਿਹੜਾ ਤਾਰਪੀੜ ਹੋ ਗਿਆ, ਤਾਂ ਇਹੋ ਜਿਹਾ ਕੁਝ ਨਹੀਂ ਹੋਇਆ। ਸਾਰਾ ਕੁਝ ਜਿਹੜਾ ਕਿਸਾਨਾਂ ਦਾ ਉਵੇਂ ਜਿਹਾ ਚੱਲ ਰਿਹਾ। ਕੁਝ ਇੱਕ ਜਿਹੜੀਆਂ ਗਲਤ ਤਾਕਤਾਂ ਆਈਆਂ ਸੀ ਉਹ ਨਿਕਲ ਗਈਆਂ ਬਾਹਰ। ਕੋਈ ਇਹੋ ਜਿਹਾ ਨਹੀਂ ਸਮਾਂ ਦੀ। ਜੇ ਤੁਹਾਨੂੰ ਲੋੜ ਆ ਨਾ, ਤੁਸੀਂ ਜੇ ਅੱਜ ਜਿਹੜਾ ਘਬਰਾ ਕੇ ਬੈਠਣ ਨਾਲੋਂ ਹੁਣ ਲੋੜ ਆ ਵੱਧ ਸਟਰੋਂਗ ਹੋ ਕੇ ਆਓ। ਤੇ ਹੁਣ ਅਸੀਂ ਕੀ ਕਰੀਏ ਨਾ, ਹੁਣ ਅਸੀਂ ਇਕੱਠੇ ਹੋ ਕੇ ਹੋਰ ਜ਼ੋਰ ਨਾਲ ਹੰਬਲਾ ਮਾਰੀਏ। ਅਸੀਂ ਚੰਗੀਆਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਜਿਵੇਂ ਅੱਗੇ ਸ਼ੇਅਰ ਕਰਦੇ ਸੀ, ਉਹ ਵੱਧ ਤੋਂ ਵੱਧ ਅਸੀਂ ਸ਼ੇਅਰ ਕਰੀਏ। ਵੱਧ ਤੋਂ ਵੱਧ ਅਸੀਂ ਲੋਕਾਂ ਤੱਕ ਅਪਰੋਚ ਬਣਾਈਏ ਵੀ ਨਹੀਂ ਕੁਝ ਨਹੀਂ ਵਿਗੜਿਆ, ਹੁਣ ਤੇ ਹੋਰ ਚੰਗੇ। ਅੱਛਾ, ਇੱਕ ਹੋਰ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਕਿ ਕਿਸਾਨੀ ਮੁੱਦੇ ਨੂੰ ਲੈ ਕੇ, ਕਿਸਾਨੀ ਹੱਕ ਦੇ ਵਿੱਚ ਕੋਈ ਵੀ ਪੋਸਟ ਸ਼ੇਅਰ ਨਾ ਕੀਤੀ ਜਾਵੇ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਖਿਲਾਫ FIR ਦਰਜ ਕੀਤੀ ਜਾਵੇਗੀ ਜਾਂ ਤੁਹਾਨੂੰ ਸੰਮਣ ਭੇਜੇ ਜਾਣਗੇ। ਬਿਲਕੁਲ ਜੀ, ਉਹ ਤਾਂ ਮੈਨੂੰ ਅੱਜ ਤੋਂ 2 ਮਹੀਨਿਆਂ ਦੇ ਆਈ ਜਾਂਦੇ ਆ। ਮੈਨੂੰ 2 ਮਹੀਨਿਆਂ ਤੋਂ ਧਮਕੀਆਂ ਆਈ ਜਾਂਦੀਆਂ ਵੀ ਸਾਡੇ ਚੈਨਲ ਨੂੰ ਬਲੌਕ ਕੀਤਾ, ਸਾਡੇ ਪੇਜ ਨੂੰ ਬਲੌਕ ਕਰੀ ਜਾਂਦੇ ਆ, ਸਭ ਕੁਝ ਕਰੀ ਜਾਂਦੇ ਆ। ਕਰੀ ਜਾਂਦੇ, ਉਹ ਉਹਨਾਂ ਦਾ ਕੰਮ ਆ। ਸਾਡਾ ਕੰਮ ਅਸੀਂ ਫੇਰ ਡਿੱਗ ਕੇ ਉੱਠਦੇ ਰਹੀਏ। ਅਸੀਂ ਡਿੱਗ ਉੱਠਦੇ ਰਹੇ ਆ। ਸਾਡੀ ਹਿਸਟਰੀ ਵੀ ਇਹ ਕਹਿੰਦੀ ਆ। ਜਿਹੜੇ ਅਸੀਂ ਨਾਰੇ ਮਜਾਰੇ ਮਾਰੇ ਸੀ ਨਾ ਹੁਣ ਤੱਕ ਵੀ ਅਸੀਂ ਸਿੱਖ ਹੁੰਨੇ ਆ, ਅਸੀਂ ਪੰਜਾਬੀ ਹੁੰਨੇ ਆ, ਅਸੀਂ ਕਿਸਾਨ ਹੁੰਨੇ ਆ, ਅਸੀਂ ਬਹੁਤ ਸਟਰੋਂਗ ਹੁੰਨੇ ਆ, ਉਹ ਹੁਣ ਟਾਈਮ ਆਇਆ ਦਿਖਾਉਣ ਦਾ। ਜੇ ਅਸੀਂ ਹੁੰਨੇ ਤਾਂ ਦਿਖਾਈਏ ਨਾ। ਪਰ ਅਸੀਂ ਹੁਣ ਸਭ ਤੋਂ ਜੇ ਕੋਈ ਆਪਦੀ ਗੱਲ ਤੇ ਬਿਲਕੁਲ ਡਿਪਲੋਮੈਟ ਬਣਨ ਦਾ ਟਾਈਮ ਨਹੀਂ ਆ। ਤੁਸੀਂ ਸਿੱਧੀ ਤੇ ਸੱਚ ਦੀ ਤੇ ਹੱਕ ਦੀ ਗੱਲ ਕਰੋ।
ਬਿਲਕੁਲ ਹੁਣ ਸਾਨੂੰ ਸਟਰੋਂਗ ਹੋਣ ਦਾ ਟਾਈਮ ਆ। ਹੁਣ ਅਸੀਂ ਆਪੋ ਆਪਣਾ ਸਕਿੱਲ ਦਿਖਾਈਏ। ਜੇ ਸਾਡੇ ਕੋਈ ਆਈਟੀ ਦੇ ਬੰਦੇ ਬੈਠੇ ਉਹ ਆਪਦੇ ਆਈਟੀ 'ਚ ਸਕਿੱਲ ਦਿਖਾਉਣ, ਕੋਈ ਇਹੋ ਜਿਹੀਆਂ ਚੀਜ਼ਾਂ ਵੱਧ ਤੋਂ ਵੱਧ ਕ੍ਰੀਏਟ ਕਰਨ ਜਿਹੜੀਆਂ ਹੁਣ ਬਹੁਤ ਸੋਹਣੇ। ਅੱਜ ਮੈਨੂੰ ਕਿਸੇ ਨੇ ਭੇਜਿਆ ਵੀ ਮੋਦੀ ਦੀ ਕਿਸੇ ਨੇ ਫੋਟੋ ਬਣਾ ਕੇ ਭੇਜਿਆ, ਮੈਨੂੰ ਕਹਿੰਦਾ ਜੀ ਉਹਦੇ 'ਚ ਲਿਖਿਆ ਸੀ, ਕਹਿੰਦਾ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਜਿਹੜਾ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਾ ਕਰਿਆ ਜਾਵੇ, ਉਹਨੂੰ ਤੋੜ ਭੋੜ ਨਾ ਕੀਤਾ ਜਾਵੇ, ਕਿਉਂਕਿ ਮੈਨੂੰ ਵੇਚਣੀ ਔਖੀ ਹੋ ਜਾਂਦੀ ਹੈ ਜਦੋਂ ਮੈਂ ਵੇਚਣਾ। ਕਿੰਨਾ ਸੋਹਣਾ ਵਿਅੰਗ ਕੀਤਾ ਦੇਖੋ ਜੀ। ਬਿਲਕੁਲ ਅਟਲ ਬਿਹਾਰੀ ਵਾਜਪਾਈ ਦੀ ਤੁਸੀਂ ਵੀਡੀਓ ਕਲਿੱਪ ਦੇਖੀ ਹੈ ਜੀ, ਜਿਹੜੀ ਬਹੁਤ ਟਾਈਮ ਪਹਿਲਾਂ ਉਹਨਾਂ ਨੇ ਬੋਲਿਆ ਸੀਗਾ ਕਿਸਾਨਾਂ ਬਾਰੇ। ਜੀ 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 ਬਿਲਕੁਲ ਜੀ, ਉਹਦੇ ਵਿੱਚ ਵੀ ਹਾਂਜੀ ਦੇਖੋ ਰਾਜਨਾਥ ਸਿੰਘ, ਵਾਜਪਾਈ ਜਾਂ ਇਸ ਤੋਂ ਪਹਿਲਾਂ ਮੋਦੀ, ਸਾਰੇ ਇਹ ਬੋਲਦੇ ਰਹੇ ਆ। ਸਾਰੇ ਉਦੋਂ ਓਪੋਜੀਸ਼ਨ 'ਚ ਸੀ, ਉਦੋਂ ਇਹਨਾਂ ਨੂੰ ਕਿਸਾਨ ਚੰਗੇ ਲੱਗਦੇ ਸੀ ਕਿਉਂ ਵੋਟਾਂ ਸਨ। ਹੁਣ ਅੱਜ ਇਹਨਾਂ ਨੂੰ ਕਿਸਾਨ ਭੈੜੇ ਲੱਗਦੇ ਆ ਕਿਉਂਕਿ ਇਹਨਾਂ ਦੀ ਜਿਹੜੀ ਫੀਡ ਬੰਦ ਹੁੰਦੀ ਆ, ਜਿਹੜੇ ਪੈਸੇ ਦੇ ਸਿਰ ਦੇ ਉੱਤੇ ਮੋਦੀ ਆ ਕੇ ਪ੍ਰਧਾਨ ਮੰਤਰੀ ਬਣੇ ਆ, ਉਹ ਬੰਦ ਹੁੰਦੀ ਆ। ਕਿਉਂਕਿ ਨਹੀਂ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਪ੍ਰਧਾਨ ਮੰਤਰੀ ਬਣਨ ਵਾਲਾ ਤਾਂ ਅਡਵਾਨੀ ਸੀ। ਅਡਵਾਨੀ ਨੂੰ ਸੈਂਕੜੇ ਵਾਰੀ ਉਹਨੇ ਕੋਸ਼ਿਸ਼ਾਂ ਕੀਤੀਆਂ ਤੇ ਉਹਨੂੰ ਕਈ ਸਾਲ ਜਿਹੜਾ ਪ੍ਰਧਾਨ ਮੰਤਰੀ ਦਾ ਲਾਈਨ 'ਚ ਖੜਾ ਕੈਂਡੀਡੇਟ ਦੇ ਤੌਰ ਤੇ ਪ੍ਰਚਾਰਿਆ ਗਿਆ ਤੇ ਅਚਾਨਕ ਉਹ ਸਾਫ਼ ਹੋ ਜਾਂਦਾ। ਸਾਫ਼ ਕਾਹਦੇ ਨਾਲ ਹੋ ਜਾਂਦਾ? ਇਹ ਪੈਸੇ ਵਾਲੇ ਲੋਕ ਕਰ ਦਿੰਦੇ ਆ। ਉਹ ਕਹਿੰਦੇ ਵੀ ਜੇ ਮੋਦੀ ਨੂੰ ਬਣਾਉਂਗੇ ਤਾਂ ਅਸੀਂ ਤੁਹਾਨੂੰ ਕੁਝ ਕਰਾਂਗੇ। ਹੁਣ ਉਹੀ ਮੋਦੀ ਨੂੰ ਉਹ ਫੀਡ ਕਰਨਾ ਬੰਦ ਕਰ ਦੇਣਗੇ। ਸੋ ਇਹ ਕੁਝ ਇੱਕ ਗੱਲਾਂ ਹੈਗੀਆਂ, ਇਹਨਾਂ 'ਚ ਦੋ ਰਾਹ ਨਹੀਂ ਹੈ ਜੀ। ਬਿਲਕੁਲ, ਜੇ 4 ਦਿਨ ਦੀ ਚਾਂਦਨੀ ਹੈ ਤਾਂ ਅੰਧੇਰੀ ਰਾਤ ਵੀ ਇੱਕ ਵਾਰ ਜ਼ਰੂਰ ਆਉਂਦੀ ਹੈ। ਇਹ ਇਹਨਾਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ। ਬਿਲਕੁਲ ਬਿਲਕੁਲ ਜੀ। ਬਸ ਵੇਲਾ ਹੁਣ ਨਾ ਇਕੱਠੇ ਹੋਣ ਦਾ, ਸਟਰੋਂਗ ਹੋਣ ਦਾ ਤੇ ਇੱਕ ਕਾਮ ਰਹਿਣ ਦਾ ਵੀ ਵੇਲਾ ਹੁਣ। ਜਿਹੜਾ ਅਸੀਂ ਪਹਿਲਾਂ ਨਾਕਾਮਯਾਬ ਹੋ ਗਏ ਇੱਕ ਵਾਰੀ, ਅਸੀਂ ਗੱਲਾਂ 'ਚ ਆ ਗਏ ਆ, ਉਹ ਗੱਲਾਂ 'ਚੋਂ ਹੁਣ ਨਿਕਲ ਆਈਏ। ਜੋ ਹੋ ਗਿਆ ਉਹ ਮੁੜਦਾ ਨਹੀਂ, ਉਹਨੂੰ ਮੰਨ ਲਈਏ ਤੇ ਹੁਣ ਉਦੋਂ ਹੋਰ ਸਟਰੋਂਗ ਹੋ ਕੇ ਹਮੇਸ਼ਾ ਬਾਲ ਬਾਉਂਸ ਹੋ ਕੇ ਹੋਰ ਜ਼ਿਆਦਾ ਉੱਚੀ ਬੁੜਕਦੀ ਹੁੰਦੀ ਆ ਤੇ ਪਿੱਛੇ ਕਹਿੰਦੇ ਨਹੀਂ ਹੁੰਦੇ 4 ਸਟੈਪ ਪਿੱਛੇ ਭੱਜ ਹੋ ਕੇ ਜਿਹੜਾ ਆਪਦੀ ਰੇਸ ਸ਼ੁਰੂ ਕਰਦਾ, ਉਹੀ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਕਾਮਯਾਬ ਹੁੰਦਾ ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸਾਰੀ ਜਾਣਕਾਰੀ ਦੇ ਲਈ। ਮਿਹਰਬਾਨੀ ਜੀ, ਮਿਹਰਬਾਨੀ। ਸੋ ਦਰਸ਼ਕੋ, ਇਹ ਸਨ ਮਿੰਟੂ ਬਰਾੜ, ਸੀਨੀਅਰ ਜਰਨਲਿਸਟ, ਜਿਹੜੇ ਕਿ ਐਡੀਲੇਡ ਤੋਂ ਸਾਡੇ ਨਾਲ ਗੱਲ ਕਰ ਰਹੇ ਸਨ। ਇਹਨਾਂ ਨੇ ਬਿਲਕੁਲ ਗੱਲਾਂ ਸਪਸ਼ਟ ਕੀਤੀਆਂ ਨੇ। ਇੰਡੋਜ਼ ਟੀਵੀ ਦੇ ਮੰਚ ਤੋਂ ਤੁਹਾਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਕੱਠੇ ਹੋਣ ਦਾ ਟਾਈਮ ਆ, ਇਕੱਠੇ ਹੋ ਕੇ ਰਹੋ। ਤਾਰਪੀੜੋ ਜੋ ਸਰਕਾਰਾਂ ਦਾ ਮਨਸੂਬਾ ਹੈ ਜਾਂ ਕਿਸੇ ਹੋਰ ਗੈਰ ਸਮਾਜੀ ਜਿਹੜੇ ਸਮਾਜ ਦੇ ਲੋਕ ਹੈਗੇ ਨੇ ਉਹਨਾਂ ਦਾ ਵਰਤਾਰਾ ਹੈਗਾ, ਉਹਨਾਂ ਤੋਂ ਦੂਰ ਰਹੋ। ਇਹ ਜਿਹੜੀ ਘੜੀ ਹੈ ਹੁਣ ਸਾਡੇ ਇਮਤਿਹਾਨ ਦੀ ਘੜੀ ਹੈ। ਸੋ ਇਸ ਇਮਤਿਹਾਨ ਦੇ ਵਿੱਚ ਅਸੀਂ ਖਰੇ ਉਤਰੀਏ ਤੇ ਅਫਵਾਹਾਂ ਦਾ ਜਿਹੜਾ ਹੈਗਾ ਉਹਦਾ ਅਸਰ ਘੱਟ ਕਰੀਏ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਇੰਡੋਜ਼ ਟੀਵੀ ਦੇ ਉੱਤੇ ਹਾਜ਼ਰ ਹੁੰਦੇ ਰਵਾਂਗੇ। ਬਣੇ ਰਹੋ ਇੰਡੋਜ਼ ਟੀਵੀ ਦੇ ਨਾਲ। ਇਜਾਜ਼ਤ ਦਿਓ। ਧੰਨਵਾਦ।